ਅਗਲੀ ਖਬਰ ਵੱਲ ਚਲੀਏ ਜੋ ਕੈਨੇਡਾ ਦੇ ਨਾਲ ਲੈ ਕੇ ਆ। ਆਪਣਾ ਗੁਆਂਢੀ ਮੁਲਕ ਕੈਨੇਡਾ ਆ। ਕੈਨੇਡਾ ਤੇ ਅਮਰੀਕਾ ਦੇ ਇੱਕ ਵਾਰੀ ਫੇਰ ਸਿੰਗ ਫਸਦੇ ਲੱਗ ਰਹੇ ਆ। ਹਰ ਰੋਜ਼ ਅਪਡੇਟ ਆ ਰਹੀ ਆ। ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਥ੍ਰੈਟ ਕੀਤਾ ਹੈ ਉਹਨਾਂ ਨੂੰ ਕਿ 35% ਆਪਾਂ ਕੈਨੇਡਾ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਹੈਗੇ ਆ। ਤੇ ਉਹ ਕਹਿੰਦੇ ਵੀ ਹੋਰ ਕਈ ਨੇਸ਼ਨਸ ਦੇ ਉੱਤੇ ਡਬਲ ਟੈਰਿਫ ਵੀ ਲੱਗ ਸਕਦਾ ਹੈਗਾ। ਇਹ ਇੱਕ ਉਹਨਾਂ ਨੇ ਐਨਬੀਸੀ ਨੂੰ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਸੋ ਇਹਦੇ ਕਰਕੇ ਜਿਹੜੀ ਸਟਾਕ ਮਾਰਕੀਟ ਆ ਉਹਦੇ ਵੀ ਕਾਫੀ ਜਿਹੜੀ ਸ਼ੇਕੀ ਚੱਲ ਰਹੀ ਹੈਗੀ ਆ। ਕੈਨੇਡਾ ਦੀਆਂ ਚੀਜ਼ਾਂ ਦੇ ਉੱਤੇ ਅਗਸਤ ਪਹਿਲੀ ਨੂੰ ਜਿਹੜਾ ਆ ਉਹ ਟੈਰਿਫ ਲੱਗਣ ਜਾ ਰਿਹਾ। ਪਹਿਲਾਂ 25% ਆ ਤੇ ਉਹਨੂੰ ਵਧਾ ਕੇ ਹੁਣ 35% ਕੀਤਾ ਜਾਊਗਾ। ਇਹਦੇ ਸੰਬੰਧ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਐਕਸ ਦੇ ਉੱਤੇ ਕਿਹਾ ਵੀ ਅਸੀਂ ਪੂਰੀ ਨੈਗੋਸ਼ੀਏਸ਼ਨ ਦੇ ਦੌਰਾਨ ਜੋ ਅਮਰੀਕਾ ਦੇ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਸੀ, ਕੈਨੇਡਾ ਦੀ ਸਰਕਾਰ ਨੇ ਆਪਣੇ ਵਰਕਰਸ ਤੇ ਆਪਣੇ ਬਿਜ਼ਨੈਸਸ ਨੂੰ ਇੱਕ ਤਰ੍ਹਾਂ ਦੇ ਨਾਲ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਤੇ ਕਹਿੰਦੇ ਵੀ ਅਸੀਂ ਇਦਾਂ ਹੀ ਕਰਦੇ ਰਹਾਂਗੇ। ਅਗਸਤ ਪਹਿਲੀ ਤਾਈਂ ਨੈਗੋਸ਼ੀਏਸ਼ਨ ਚੱਲਦੀ ਰਹੂਗੀ ਜਦੋਂ ਤੱਕ ਪੂਰਾ ਜਿਹੜਾ ਟੈਰਿਫ ਆ ਉਹ ਨਹੀਂ ਲੱਗ ਜਾਂਦਾ ਹੈਗਾ। ਸੋ 1 ਅਗਸਤ ਤੋਂ 35% ਤੱਕ ਜਿਹੜਾ ਟੈਕਸ ਆ ਉਹ ਲੱਗ ਸਕਦਾ ਹੈ। ਕੈਨੇਡਾ ਜਿਹੜਾ ਆਪਣਾ ਗੁਆਂਢੀ ਮੁਲਕ ਆ ਉਹ ਯੂਐਸਏ ਦੀਆਂ ਚੀਜ਼ਾਂ ਦਾ ਸਭ ਤੋਂ ਵੱਡਾ ਬਾਇਰ ਆ। 349 ਬਿਲੀਅਨ ਡਾਲਰ ਵਰਥ ਜਿਹੜਾ ਸਮਾਨ ਆ ਉਹ ਡਿਪਾਰਟਮੈਂਟ ਆਫ ਕਾਮਰਸ ਦਾ ਜੋ ਡਾਟਾ ਆ ਉਹ ਸ਼ੋ ਕਰ ਰਿਹਾ ਵੀ ਕੈਨੇਡੀਅਨ ਲੋਕ ਅਮਰੀਕਾ ਤੋਂ ਖਰੀਦਦੇ ਹੈਗੇ ਆ। ਜਦ ਕਿ ਕੈਨੇਡਾ ਤੋਂ 413 ਬਿਲੀਅਨ ਡਾਲਰ ਵਰਥ ਆਫ ਗੁੱਡਸ ਜੋ ਉਹ ਯੂਐਸਏ ਨੂੰ ਸ਼ਿਪ ਹੁੰਦੀਆਂ ਹੈਗੀਆਂ। ਸੋ ਟੈਰਿਫ ਦੇ ਮਾਮਲੇ 'ਚ ਬੈਕ ਫੋਰਥ ਦੋਨੋਂ ਪਾਸੇ ਚੱਲ ਰਿਹਾ ਸੀ। ਜੇ ਓਵਰਆਲ ਆਪਾਂ ਮੁਲਕਾਂ ਦੀ ਗੱਲ ਦੱਸਦੇ ਜਾਈਏ, ਚਾਈਨਾ ਦੇ ਉੱਤੇ ਆਲਰੇਡੀ ਇਫੈਕਟਿਵ ਆ 30% ਟੈਰਿਫ ਜੋ ਆ। ਤੇ ਕਹਿੰਦੇ ਵੀ 54% ਔਰ ਫਲੈਟ 100 ਫੀਸ ਔਨ ਪੈਕੇजेस ਵਰਥ $800 ਔਰ ਲੈਸ। ਕੈਨੇਡਾ ਦੇ ਉੱਤੇ ਵੀ ਇਫੈਕਟਿਵ ਹੈਗਾ 25% ਤੇ 10% એનર્ਜੀ ਦੇ ਉੱਤੇ ਆ। ਮੈਕਸੀਕੋ ਦੇ ਉੱਤੇ ਵੀ 25% ਇਫੈਕਟਿਵ ਆ। ਬ੍ਰਾਜ਼ੀਲ ਨੂੰ ਥ੍ਰੈਟ ਕੀਤਾ ਗਿਆ ਆ ਵੀ ਤੁਹਾਡੇ ਤੇ 50% ਲੱਗੂਗਾ। ਬ੍ਰਿਕਸ ਦੇ ਜਿਹੜੇ ਮੈਂਬਰਸ ਹੈਗੇ ਆ ਜੇ ਨਹੀਂ ਟਲੇ ਤਾਂ ਉਹਨਾਂ ਤੇ 10% ਹੋਰ ਲਾਇਆ ਜਾਊਗਾ। ਯੂਨੀਵਰਸਲ ਟੈਰਿਫ ਜੋ ਓਵਰਆਲ ਆ ਉਹ 10% ਆ ਤੇ ਰੈਸੀਪ੍ਰੋਕਲ ਟੈਰਿਫ ਆ ਉਹ ਲਗਭਗ 50% ਦੇ ਕਰੀਬ ਚੱਲ ਰਿਹਾ ਹੈਗਾ। ਕਾਪਰ ਦੇ ਉੱਤੇ 50% ਤੇ ਟੈਰਿਫ ਲਾਉਣ ਦੀ ਗੱਲ ਕੀਤੀ ਆ। ਸੋ ਜੇ 50% ਟੈਰਿਫ ਕਾਪਰ ਤੇ ਲੱਗਦਾ ਕਹਿੰਦੇ ਵੀ ਕੰਸਟਰਕਸ਼ਨ ਤੇ ਹੋਰ ਬਹੁਤ ਸਾਰੀਆਂ ਇੰਡਸਟਰੀ ਦੇ ਉੱਤੇ ਇਹਦਾ ਅਸਰ ਪਊਗਾ ਕਿਉਂਕਿ ਕਾਪਰ ਬਹੁਤ ਜਗ੍ਹਾ ਯੂਜ਼ ਕੀਤਾ ਜਾਂਦਾ। ਆਟੋਮੋਬਾਈਲ ਦੇ ਉੱਤੇ 25% ਦੇ ਕਰੀਬ, ਸਟੀਲ ਐਲੂਮੀਨੀਅਮ ਦੇ ਉੱਤੇ 50% ਇਫੈਕਟਿਵ ਆ ਆਲਰੇਡੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਇਹਨਾਂ ਦੀ ਆਈ ਥਿੰਕ 21 ਜਾਂ 22 ਤਰੀਕ ਮਾਫੀ ਚਾਹੁੰਦਾ ਉਹ ਹੈਗੀ ਆ ਡੈਡਲਾਈਨ ਜਿਸ ਦੀ ਪਹਿਲੋਂ ਮੋਹਲਤ ਮਿਲੀ ਹੋਈ ਆ ਕੈਨੇਡਾ ਦੇ ਨਾਲ ਟ੍ਰੇਡ ਡੀਲ ਨੂੰ ਜਿਹੜਾ ਉਹ ਲੈ ਕੇ। ਪਿਛਲੇ ਵੀਕ ਦੇ ਵਿੱਚ ਜਦੋਂ ਸਰਵਿਸ ਟੈਕਸ ਲੱਗਣਾ ਸੀਗਾ ਆਨਲਾਈਨ ਇੰਟਰਨੈਟ ਵਾਲਾ ਜਿਹੜਾ, ਉਹਦੇ ਵਿੱਚ ਟਰੰਪ ਹੁਣਾਂ ਨੇ ਕਹਿਤਾ ਸੀਗਾ ਵੀ ਭਾਈ ਜੇ ਤੁਸੀਂ ਆ ਹਟਾਉਂਦੇ ਨਹੀਂ ਆ ਜਿਸ ਦਿਨ ਤੋਂ ਲੱਗਣਾ ਸੀਗਾ ਤੇ ਆਪਾਂ ਟ੍ਰੇਡ ਟਾਕ ਟੋਟਲੀ ਬੰਦ ਕਰ ਦੇਣੀ ਆ। ਤੇ ਫਿਰ ਉਸ ਦੇ ਕਰਕੇ ਕੈਨੇਡਾ ਨੂੰ ਫੋਲਡ ਕਰਨੇ ਪਏ ਸੀ ਆਪਣੇ ਪੱਤੇ ਤੇ ਇਵੈਂਚੁਅਲੀ ਉਹਨਾਂ ਨੇ ਉਹ ਜਿਹੜਾ ਟੈਕਸ ਆ ਉਹ ਲਾਉਣਾ ਬੰਦ ਕਰ ਦਿੱਤਾ ਸੀਗਾ। ਹੁਣ ਇੱਕ ਵਾਰੀ ਫੇਰ ਟਰੰਪ ਹੁਣਾਂ ਨੇ ਪੂਰੀ ਤਰ੍ਹਾਂ ਜਿਹੜਾ ਟ੍ਰੇਡ ਜਿਹੜੀ ਆ ਉਸ ਨੂੰ ਮੋਹਰੇ ਲੈ ਆਂਦਾ ਆ। ਪ੍ਰਾਇਓਰਿਟੀ ਉਹਨਾਂ ਨੇ ਫੇਰ ਜਿਹੜੀ ਉਸ ਨੂੰ ਫਰੰਟ ਦੇ ਵਿੱਚ ਲੈ ਆਂਦੀ ਆ। ਵੱਖ-ਵੱਖ ਹੋਰ ਵੀ ਕਈ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਪਰ ਉਸ ਦਰਮਿਆਨ ਹੁਣ ਟ੍ਰੇਡ ਦੀਆਂ ਗੱਲਾਂ ਜਿਹੜੀਆਂ ਫੇਰ ਸਭ ਤੋਂ ਉੱਤੇ ਆਣ ਪਈਆਂ ਹੈਗੀਆਂ। ਸੋ USMCA ਦੇ ਤਹਿਤ ਜਿਹੜੇ ਗੁੱਡਸ ਐਗਜ਼ੈਂਪਟ ਆ ਉਹ ਐਗਜ਼ੈਂਪਟ ਰਹਿਣਗੇ। ਇਹ ਵੀ ਜਿਹੜੀ ਗੱਲ 35% ਵਾਲੀ ਜਾਂ 25% ਵਾਲੀ ਅਜੇ ਕਿਤੇ ਲਿਖੀ ਨਹੀਂ ਗਈ। ਇਹ ਕੋਈ ਕਹਿ ਲਓ ਵੀ ਕਨਫਰਮ ਨਹੀਂ ਆ, ਪਰ ਹਾਂ ਧਮਕੀ ਜਿਹੜੀ ਆ ਉਹ ਟਰੰਪ ਹੁਣਾਂ ਵੱਲੋਂ ਇਹ ਦਿੱਤੀ ਜਾ ਚੁੱਕੀ ਆ। ਇਹ ਅਲਟੀਮੇਟਲੀ ਚੇਂਜ ਵੀ ਹੋ ਸਕਦੀ ਆ ਜੇ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਫੇਰ ਕੋਈ ਨਾ ਕੋਈ ਹੋ ਜਾਂਦਾ ਆ। ਸੋ ਕਰੰਟ ਟ੍ਰੇਡ ਨੈਗੋਸੀਏਸ਼ਨ US ਦੇ ਨਾਲ ਕੈਨੇਡੀਅਨ ਸਰਕਾਰ ਦੀ ਜਿਹੜੀ ਉਹ ਚੱਲ ਰਹੀ ਆ। ਇਹ ਪ੍ਰਾਈਮ ਮਿਨਿਸਟਰ ਉਹਨਾਂ ਦੇ ਜਿਹੜੇ ਮਾਰਕ ਕਾਰਨੀ ਆ ਉਹਨਾਂ ਨੇ ਜਿਹੜਾ ਟਵਿੱਟਰ ਦੇ ਉੱਤੇ ਲਿਖ ਕੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਚਿੱਠੀਆਂ ਜਿਹੜੀਆਂ ਟਰੰਪ ਹੁਣਾਂ ਨੇ ਪਿਛਲੇ ਜਿਹੜੇ ਇਸ ਵੀਕ ਦੇ ਵਿੱਚ ਕਈ ਜਿਹੜੀਆਂ ਉਹ ਜਾਰੀ ਕੀਤੀਆਂ ਵੱਖ-ਵੱਖ ਮੁਲਕਾਂ ਨੂੰ ਵੀ ਭਾਈ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਰਿਆਂ ਦੇ ਉੱਤੇ ਇੰਨਾ ਜਿਹੜਾ ਉਹ ਟੈਕਸ ਲੱਗਣ ਜਾ ਰਿਹਾ। ਡੈਡਲਾਈਨ ਜਿਹੜੀ ਉਹਨਾਂ ਨੂੰ 1
ਅਗਸਤ ਤੱਕ ਦੀ ਜਿਹੜੀ ਉਹ ਦੇ ਦਿੱਤੀ ਗਈ ਆ। ਬ੍ਰਾਜ਼ੀਲ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬ੍ਰਾਜ਼ੀਲ ਵਾਲੇ ਅੱਗੋਂ ਮੋੜਵਾਂ ਜਵਾਬ ਕਰਨ ਨੂੰ ਫਿਰਦੇ ਆ। ਉਹਨਾਂ ਦੇ ਪ੍ਰੈਜ਼ੀਡੈਂਟ ਲੂਲਾ ਡਾ ਸਿਲਵਾ ਨੇ ਕਿਹਾ ਵੀ ਅਸੀਂ ਜਿਹੜਾ ਅਮਰੀਕਾ ਉਹਦਾ ਨੈਟ ਪੋਜ਼ਿਟਿਵ ਦੇ ਵਿੱਚ ਆ ਇੰਪੋਰਟ ਐਕਸਪੋਰਟ ਦੇ ਵਿੱਚ ਬ੍ਰਾਜ਼ੀਲ ਨੂੰ। ਬ੍ਰਾਜ਼ੀਲ ਤੋਂ ਸਮਾਨ ਘੱਟ ਲੈਂਦਾ ਹੈ ਤੇ ਬ੍ਰਾਜ਼ੀਲ ਨੂੰ ਸਮਾਨ ਅਮਰੀਕਾ ਦਾ ਜ਼ਿਆਦਾ ਜਾਂਦਾ ਆ। ਸੋ ਨੈਟ ਪੋਜ਼ਿਟਿਵ ਦੇ ਵਿੱਚ ਆ ਜਦੋਂ ਟ੍ਰੇਡ ਦਾ ਮੁਕਾਬਲਾ ਹੋਵੇ। ਤੇ ਬ੍ਰਾਜ਼ੀਲ ਕਹਿੰਦਾ ਵੀ ਜੇ ਤੁਸੀਂ 50% ਲਾਉਣਾ ਤਾਂ ਅਸੀਂ ਵੀ ਲਾਵਾਂਗੇ। ਤੇ ਇਹਦੇ ਨਾਲ ਦੇਖੋ ਦੋਨੋਂ ਹੀ ਪਾਸੇ ਦੇ ਮੁਲਕ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਉੱਤੇ ਅਸਰ ਜਿਹੜਾ ਉਹ ਪੈਣਾ ਆ। ਇਵੈਂਚੁਅਲੀ ਜਿਹੜੇ ਟੈਰਿਫਸ ਦਾ ਭਾਰ ਆ ਉਹ ਜਿਹੜੇ ਆਪਣੇ ਕੰਜ਼ਿਊਮਰ ਹੁੰਦੇ ਆ ਉਹਨਾਂ ਦੇ ਮੋਢਿਆਂ ਦੇ ਸਿਰ ਜਿਹੜਾ ਉਹ ਪੈਂਦਾ ਆ। ਹੁਣ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿੰਨੀਆਂ ਐਡਸ ਦੇਖਦੇ ਹੋਣੀਆਂ ਚੀਜ਼ਾਂ ਨੂੰ ਵੇਚਣ ਵਾਲੀਆਂ, ਬਾਏ ਬਿਫੋਰ ਦਾ ਟੈਰਿਫ ਸੈਟ ਇਨ, ਵੀ ਟੈਰਿਫ ਤੋਂ ਪਹਿਲਾਂ ਪਹਿਲਾਂ ਜਿਹੜਾ ਚੀਜ਼ਾਂ ਤੁਸੀਂ ਖਰੀਦ ਲਓ, ਨਹੀਂ ਤਾਂ ਫਿਰ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਣੀਆਂ। ਸੋ ਆਮ ਕੰਪਨੀਆਂ ਵੀ ਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਪਤਾ ਨਹੀਂ ਗੱਲ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾ ਸਕਦੀ ਹੈਗੀ ਆ। ਸੋ ਟਰੰਪ ਹੁਣੀ ਕਹਿੰਦੇ ਵੀ ਇਦਾਂ ਕਰ ਜਿਹੜਾ ਉਹ ਕਿਉਂ ਰਹੇ ਹੈਗੇ, ਕਿਉਂ ਟ੍ਰੇਡ ਨੂੰ ਲੈ ਕੇ ਇੰਨੀ ਜ਼ਿਆਦਾ ਜਿਹੜੀ ਆ ਉਹਨਾਂ ਨੇ ਸ਼ੁਰੂਆਤ ਤੋਂ ਪਹਿਲੇ ਦਿਨ ਤੋਂ ਹੀ ਜਿਹੜੀ ਉਹ ਗੱਲ ਜਿਹੜੀ ਉਹ ਰੱਖੀ ਹੈਗੀ ਆ। ਸੋ ਉਹਦੇ ਵਿੱਚ ਕਹਿੰਦੇ ਵੀ ਕੁਝ ਕਾਰਨਾਂ ਚੋਂ ਇਹੀ ਆ ਵੀ ਉਹ ਚਾਹੁੰਦੇ ਆ ਵੀ ਜਿਹੜੀ ਡਾਲਰ ਦੇ ਉੱਤੇ ਡਿਪੈਂਡੈਂਸੀ ਆ ਬਾਕੀ ਮੁਲਕਾਂ ਦੀ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਵੇ ਜਿੱਦਾਂ ਬ੍ਰਿਕ ਵਰਗੇ ਮੁਲਕ ਆ ਤੇ ਹੋਰ ਮੁਲਕ ਆ ਜੋ ਚਾਹੁੰਦੇ ਆ ਵੀ ਡਾਲਰ ਨੂੰ ਜਿਹੜਾ ਉਹ ਖੂੰਜੇ ਲਾਇਆ ਜਿਹੜਾ ਉਹ ਜਾ ਸਕੇ। ਕਹਿੰਦੇ ਇਵੈਂਚੁਅਲੀ ਜਦੋਂ ਟ੍ਰੇਡਸ ਦੀਆਂ ਪਰਸੈਂਟੇਜ ਵੱਧਦੀ ਆ ਘਟਦੀ ਆ ਜਿੱਦਾਂ ਵੀ ਡੀਲ ਹੁੰਦੀ ਆ ਤਾਂ ਉਹਨਾਂ ਮੁਲਕਾਂ ਨੂੰ ਆਪੋ ਪਾਸੇ ਅੰਦਰ ਜਿਹੜੇ ਉਹਨਾਂ ਦੇ ਸੈਂਟਰਲ ਬੈਂਕ ਹੁੰਦੇ ਆ ਉਹਨਾਂ ਦੇ ਉੱਤੇ ਦਬਾਅ ਪੈਂਦਾ ਆ ਵੀ ਭਾਈ ਆਪਾਂ ਹੁਣ ਲੋਕਾਂ ਨੂੰ ਕਿਸੇ ਪਾਸੇ ਤੋਂ ਰਾਹਤ ਦੇਣੀ ਪੈਣੀ ਆ। ਸੋ ਇੰਟਰਸਟ ਰੇਟ ਜਿਹੜੇ ਉਹ ਕਹਿੰਦੇ ਘਟਾ ਸਕਦੇ ਆ। ਸੋ ਇਹ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਆ ਤੇ ਪੇਸ਼ ਕੀਤਾ ਜਾ ਰਿਹਾ ਵੀ ਭਾਈ ਟਰੰਪ ਹੁਣਾਂ ਦੇ ਇਹ ਜਿਹੜੇ ਟ੍ਰੇਡ ਨੈਗੋਸੀਏਸ਼ਨ ਆ ਉਹ ਬਾਕੀ ਮੁਲਕਾਂ ਦੇ ਸੈਂਟਰਲ ਬੈਂਕਸ ਦੇ ਉੱਤੇ ਦਬਾਅ ਪਾਉਣ ਦਾ ਇੱਕ ਨੀਤੀ ਆ, ਇਹ ਇੱਕ ਤਰੀਕਾ ਆ ਤਾਂ ਜੋ ਉੱਥੇ ਲੋਕਾਂ ਦੇ ਲਈ ਇੰਟਰਸਟ ਰੇਟਸ ਜਿਹੜੇ ਉਹ ਘੱਟ ਹੋਣ। ਪਰ ਹਾਲ ਦੀ ਘੜੀ ਅਮਰੀਕਾ 'ਚ ਅਜੇ ਤੱਕ ਜਿਹੜੇ ਉਹ ਘੱਟ ਨਹੀਂ ਹੋਏ ਹੈਗੇ ਤੇ ਡਾਲਰ ਦੀ ਜਿਹੜੀ ਸਰਪ੍ਰਸਤੀ ਆ ਉਹ ਬਰਕਰਾਰ ਰਵੇ। ਉਸ ਦੇ ਲਈ ਇਹ ਜਿਹੜੀਆਂ ਟ੍ਰੇਡ ਨੈਗੋਸੀਏਸ਼ਨ ਟੈਰਿਫ ਵਾਰਸ ਜਿਹੜੀਆਂ ਉਹ ਚੱਲ ਰਹੀਆਂ ਨੇ। ਕੈਨੇਡਾ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਵਾਲੇ ਸਾਨੂੰ ਲੰਬਰ ਤੇ ਡੇਅਰੀ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਰਿਪ ਆਫ ਕਰ ਰਹੇ ਹੈਗੇ ਆ। ਕੈਨੇਡਾ ਨੇ 250% ਜਿਹੜਾ ਟੈਰਿਫ ਆ ਯੂਐਸ ਦੀ ਜਿਹੜੀ ਡੇਅਰੀ ਐਕਸਪੋਰਟ ਆ ਉਹਦੇ ਉੱਤੇ ਲਾਇਆ ਹੋਇਆ ਹੈਗਾ ਤੇ ਉਹ ਕਹਿੰਦੇ ਵੀ ਅਮਰੀਕਨ ਵੀ ਮੈਚ ਕਰੂਗੇ ਟੈਰਿਫ ਡਾਲਰ ਫॉर ਡਾਲਰ ਜੇ ਇਹ ਸਮਝੌਤਾ ਕੋਈ ਨਹੀਂ ਹੁੰਦਾ ਹੈਗਾ। ਆਟੋ ਟੈਰਿਫਸ ਦੇ ਉੱਤੇ ਆਟੋ ਦੇ ਉੱਤੇ 25% ਟੈਰਿਫ ਲਾਇਆ ਹੋਇਆ ਹੈ। ਮੇਨ ਇਸ਼ੂ ਅੱਜ ਦੀ ਡੇਟ ਦੇ ਵਿੱਚ ਫਿਰ ਵੀ ਉਹ ਮੁੜ ਘਿੜ ਕੇ ਫੈਂਟਲਿਨ ਤੇ ਲੈ ਕੇ ਆਏ ਆ। ਕਹਿੰਦੇ ਵੀ ਜਿਹੜੀ ਫੈਂਟਲਿਨ ਆ ਉਹ ਸਭ ਤੋਂ ਵੱਡਾ ਇਸ਼ੂ ਆ, ਇਹ ਵਾਈਟ ਹਾਊਸ ਕਹਿ ਰਿਹਾ। CNN ਨੇ ਅੱਜ ਕਾਫੀ ਵੱਡਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਛਾਪਿਆ ਹੈਗਾ। USA ਦੇ ਵਿੱਚ 21,899 ਪਾਉਂਡ ਫੈਂਟਲਿਨ ਜੋ ਸੀਜ਼ ਕੀਤੀ ਗਈ ਸੀ 2024 ਸਾਲ ਦੇ ਵਿੱਚ ਤੇ ਇਹ ਜੋ ਕੈਨੇਡਾ ਵਾਲੀ ਸਾਈਡ ਤੋਂ ਆਈ ਸੀ। ਤੇ ਇਸ ਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੇ ਕੈਨੇਡਾ ਵਾਲੇ ਫਲੋ ਆਫ ਫੈਂਟਲਿਨ ਉਸ ਨੂੰ ਰੋਕ ਲੈਣ ਤੇ ਫਿਰ ਮੈਂ ਟੈਰਿਫ ਦੇ ਮੁੱਦੇ ਦੇ ਉੱਤੇ ਐਡਜਸਟਮੈਂਟ ਕਰ ਸਕਦਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕੈਨੇਡਾ ਦੇ ਪਹਿਲੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਮਾਰਕ ਕਾਰਨੀ ਤੋਂ ਪਹਿਲਾਂ ਜਸਟਿਨ ਟਰੂਡੋ, ਉਹਨਾਂ ਨੇ ਆਪਣੇ ਮੁਲਕ ਦੇ ਵਿੱਚ ਫੈਂਟਲਿਨ ਜ਼ਾਰ ਦੀ ਵੀ ਇੱਕ ਪੋਜੀਸ਼ਨ ਸੈਟਅਪ ਕੀਤੀ ਸੀ ਤਾਂ ਕਿ ਫੈਂਟਲਿਨ ਦੇ ਉੱਤੇ ਕਿਸ ਤਰ੍ਹਾਂ ਰੋਕਿਆ ਜਾ ਸਕੇ। ਕੈਨੇਡਾ ਦਾ ਆਪੋਜੀਸ਼ਨ ਦਾ ਲੀਡਰ ਪੀਅਰ ਪੋਲੀਵਰ ਨੇ ਵੀ ਇਹ ਕਿਹਾ ਵੀ ਇਹ ਜੋ ਕੈਨੇਡਾ ਦੇ ਉੱਤੇ ਟੈਰਿਫ ਲਾਏ ਜਾ ਰਹੇ ਆ ਇਹ ਅਨਜਸਟੀਫਾਈਡ ਅਟੈਕ ਆ ਕੈਨੇਡਾ ਦੀ ਇਕਨੋਮੀ ਦੇ ਉੱਤੇ। ਕੈਨੇਡਾ ਵਾਲੇ ਬਹੁਤ ਲੰਮੇ ਸਮੇਂ ਤੋਂ ਅਮਰੀਕਾ ਦੇ ਰਿਲਾਇਬਲ ਪਾਰਟਨਰ ਰਹੇ ਹੈਗੇ ਆ ਤੇ ਅਸੀਂ ਫਰੈਂਡ ਰਹੇ ਹੈਗੇ ਆ। ਸੋ ਸਾਡਾ ਜਿਹੜਾ ਇਹ ਧਿਆਨ ਰੱਖਣਾ ਚਾਹੀਦਾ। ਜੀ, ਇੱਕ ਬ੍ਰੇਕ ਲਵਾਂਗੇ ਹਰਜੋਤ ਸਿੰਘ ਜੀ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਬਹੁਤ ਅਹਿਮ ਖਬਰਾਂ ਜਿਹੜੀਆਂ ਆ ਉਹ ਆ ਰਹੀਆਂ। ਸੋ ਆਪਾਂ ਉਹਨਾਂ ਦੇ ਨਾਲ ਉਹ ਵੀ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।